ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਦਾ ਵਿਸ਼ਲੇਸ਼ਣ ਕਰਾਂਗੇ। ਸਤਿ ਸ੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦੇ ਨਾਲ ਅੱਗੇ ਵਧੀਏ ਤਾਂ ਗੱਲ ਕਰੀਏ ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀ। ਭਾਨਾ ਸਿੱਧੂ ਦੀ गिरफ्तारी हुई, पुलिस ते सिधाना फिर आमो सामने होए ने जी। जी बिल्कुल, देखो ऐतकी जिहड़ा भाना सिद्धू आ चर्चा च इस करके आया क्योंकि एक पुलिस कर्मचारी दे नाल तलख कलामी हुई, वीडियो रिप्लाई, फिर वीडियो ते फिर उस तो बाद FIR, इस तरह एक सिलसिला चलिया। तां गल इह कि कुछ जिहड़े साबका पुलिस अधिकारी सीगे ਉਹ ਫਿਰ ਵਿਰੋਧ ਦੇ ਵਿੱਚ ਆ ਗਏ ਕਿਉਂਕਿ ਭਾਨਾ ਸਿੱਧੂ ਦਾ ਇੱਕ ਅੰਦਾਜ਼ ਹੈ ਜਿਹੜਾ ਉਹ ਜਾਂ ਕਹਿ ਲਓ ਕਿ ਕੁਝ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਇਤਰਾਜ਼ਯੋਗ ਆਪਾਂ ਕਹਿ ਸਕਦੇ ਹਾਂ, ਗਾਲ ਦੁੱਪੜ ਉਹ ਕਰ ਜਾਂਦਾ ਹੈ। ਤਾਂ ਇਹੀ ਚੀਜ਼ ਸੀ ਕਿ ਕੁਝ ਅਧਿਕਾਰੀ ਜਿਹੜੇ ਸੀਗੇ ਉਹ ਫਿਰ ਉਹ ਥਾਣੇਦਾਰ ਜੀ ਦੇ ਨਾਲ ਬਹਿਸ ਮੁਬਾਹਿਸਾ ਚੱਲ ਰਿਹਾ ਸੀਗਾ ਕਿਸੇ ਮਾਮਲੇ ਦੇ ਮੁਤਲਕ। ਤਾਂ ਉਹ ਕੋਈ ਭਗਵੰਤ ਮਾਨ ਨੂੰ ਚੈਲੰਜ, ਕੋਈ ਪ੍ਰਸ਼ਾਸਨ ਨੂੰ ਚੈਲੰਜ ਇਸ ਤਰ੍ਹਾਂ ਕਰਕੇ ਮਤਲਬ ਕਿ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਮੈਂ ਗਿੱਧਾ ਪਵਾ ਦੂੰ। ਉਹ ਜਿਸ ਤਰ੍ਹਾਂ ਦਾ ਗਰਮ ਮਜ਼ਾਜ ਹੈਗਾ ਭਾਨਾ ਸਿੱਧੂ। ਤਾਂ ਫਿਰ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਜਿਹੜੇ ਉਹ ਕੁਝ ਸਾਬਕਾ ਪੁਲਿਸ ਅਧਿਕਾਰੀ ਸੀ, ਕੁਝ ਮੌਜੂਦਾ, ਤਾਂ ਉਹਨਾਂ ਨੇ ਰਲ ਮਿਲ ਕੇ ਉਹ ਥਾਣੇਦਾਰ ਦੇ ਬਿਆਨ ਤੇ ਹੀ ਪਰਚਾ ਦਰਜ ਕਰਵਾ ਦਿੱਤਾ ਕਿ WhatsApp ਕਾਲ ਕਰਕੇ ਆਸਟ੍ਰੇਲੀਆ ਤੋਂ ਮੈਨੂੰ ਨਾ ਸਿਰਫ ਗਾਲਾਂ ਕੱਢੀਆਂ ਗਈਆਂ, ਧਮਕਾਇਆ ਗਿਆ, ਬਲਕਿ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਤੇ ਕੁਝ ਜਾਤੀ ਸੂਚਕ ਸ਼ਬਦ ਬੋਲੇ ਗਏ ਤਾਂ ਗਲਤ ਆ, ਪਰ ਜੇ ਨਹੀਂ ਤਾਂ ਸਿਰਫ ਇੱਕ ਫਸਾਉਣ ਵਾਸਤੇ ਉਹ ਵੀ ਗਲਤ ਆ ਕਿ ਜੋ ਕਿਸੇ ਨੇ ਗੁਨਾਹ ਕੀਤਾ, ਜੇ ਮਾੜਾ ਬੋਲਿਆ, ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਤਾਂ ਉਹਦੇ ਵਾਸਤੇ ਜੋ ਕਾਨੂੰਨ ਬਣਦਾ ਹੈ, ਜੋ ਮਾਮਲਾ ਬਣਦਾ ਬਣਾਇਆ ਜਾਣਾ ਚਾਹੀਦਾ। ਹਾਲਾਂਕਿ ਭਾਨਾ ਸਿੱਧੂ ਦੇ ਸਾਰਿਆਂ ਨੂੰ ਪਤਾ ਹੈ ਕਿ ਉਸਦੇ ਜਿਹੜੇ ਸ਼ਬਦ ਹੁੰਦੇ ਉਹਦਾ ਆਪਦਾ ਕੰਟਰੋਲ ਨਹੀਂ ਰਹਿੰਦਾ ਕਈ ਵਾਰ ਜਦੋਂ ਵੀ ਉਹ ਕਿਤੇ ਤਲਖੀ ਚ ਬੋਲਦਾ ਹੈ। ਹਾਲਾਂਕਿ ਹੁਣ ਇਹ ਮੁੱਦਾ ਜਿਹੜਾ ਫਿਰ ਅਰੈਸਟ ਤੱਕ ਪਹੁੰਚਦਾ। ਉਸ ਤੋਂ ਬਾਅਦ ਕੱਲ ਲੱਖਾ ਸਿਧਾਣਾ, ਬਲਕੌਰ ਸਿੰਘ ਸਿੱਧੂ ਇਤਿਆਦਿ ਇਕੱਠੇ ਹੋਏ ਸਨ। ਅੱਜ ਫਿਰ ਉਹਦਾ ਪਿੰਡ ਆ ਦੁੰਨੇਕੇ, ਤਾਂ ਉੱਥੇ ਇਕੱਠ ਸੀਗਾ। ਪਰ ਦੂਸਰੇ ਪਾਸੇ ਜਿਹੜੇ ਖਾਸ ਤੌਰ ਤੇ ਅਧਿਕਾਰੀਆਂ ਚੋਂ ਗੱਲ ਕਰੀਏ, ਸਾਬਕਾ ਅਧਿਕਾਰੀਆਂ ਚੋਂ ਸਤਪਾਲ ਸਿੰਘ ਗਿੱਲ ਥਾਣੇਦਾਰ ਹੈ ਜਿਹੜਾ, ਉਸਨੇ ਅੱਜ ਫਿਰ ਇੱਕ ਵੀਡੀਓ ਪਾਈ ਹੈ ਜਵਾਬ ਚ ਲੱਖਾ ਸਿੰਘ ਸਿਧਾਣਾ ਨੂੰ ਸੰਬੋਧਨ ਕਰਕੇ ਤੇ ਫਿਰ ਬਲਕੌਰ ਸਿੰਘ ਸਿੱਧੂ ਹੋਰਾਂ ਨੂੰ ਸੰਬੋਧਨ ਕਰਕੇ ਕਿ ਤੁਹਾਡੇ ਨਾਲ ਮੇਰੇ ਤਾਲੁਕਾਤ ਨੇ, ਇਹ ਗੱਲ ਆ ਬਈ ਇਸ ਬੰਦੇ ਦਾ ਕਸੂਰ ਆ ਤਾਂ ਤੁਸੀਂ ਸੱਚ ਕਹੋ। ਤਾਂ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤਾਂ ਅਸੀਂ ਵੀ ਫਿਰ ਸਮਰਥਨ ਚ ਆ ਜਾਵਾਂਗੇ ਪੁਲਿਸ ਦੇ। ਤਾਂ ਸਾਡੇ ਕੋਲ ਵੀ ਆਪ ਦਾ ਸਮਰਥਨ ਹੈ ਬਈ, ਤੇ ਅਸੀਂ ਵੀ ਪੰਜਾਬ ਵਾਸਤੇ ਆ, ਤੁਸੀਂ ਵੀ ਪੰਜਾਬ ਵਾਸਤੇ ਆ, ਤਾਂ ਇਸ ਤਰ੍ਹਾਂ ਨਾ ਕਰੋ। ਤਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੱਖਾ ਸਿੰਘ ਸਿਧਾਣਾ, ਭਾਨਾ ਸਿੰਘ ਸਿੱਧੂ, ਜੋ ਵੈਸੇ ਤਾਂ ਉਹਦਾ ਨਾਮ ਭਗਵਾਨ ਸਿੰਘ ਹੈ ਸਿੱਧਾ, ਤਾਂ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਆਪਸ ਦੇ ਵਿੱਚ ਗਹਿਰੇ ਦੋਸਤ ਨੇ, ਸਾਥੀ ਨੇ ਇੱਕ ਦੂਜੇ ਦੇ। ਤਾਂ ਦੂਸਰੇ ਪਾਸੇ ਕੀ ਹੈ ਕਿ ਹੁਣ ਉਹੀ ਮਾਮਲਾ ਹੈ ਕਿ ਪੁਲਿਸ ਕਰਮਚਾਰੀ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਉਹ ਵੀ ਆਪਣੀ ਗੋਲਬੰਦੀ ਕਰ ਰਹੇ ਆ ਕਿ ਜਿਸ ਤਰ੍ਹਾਂ ਸਾਨੂੰ ਬੋਲਿਆ ਜਾ ਰਿਹਾ, ਵੀਡੀਓ ਪਾਈ ਜਾ ਰਹੀ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਇਹ ਸਿਲਸਿਲਾ ਸ਼ੁਰੂ ਹੁੰਦਾ। ਤਾਂ ਉਹ ਕੋਈ ਗੁਰਮੇਲ ਸਿੰਘ ਥਾਣੇਦਾਰ ਹੈ ਜਿਸ ਨੇ ਜਵਾਬੀ ਕੋਈ ਵੀਡੀਓ ਜਿਹੜੀ ਪਾਈ ਸੀ, ਪਹਿਲਾਂ ਭਾਨਾ ਸਿੱਧੂ ਨੇ ਪਾਈ ਤੇ ਉਸ ਤੋਂ ਬਾਅਦ ਉਹ ਜਿਹੜਾ ਰਿਪਲਾਈ ਸੀ ਉਹਦਾ ਦੋਸ਼ ਹੈ FIR ਦੇ ਮੁਤਾਬਕ ਕਿ ਫਿਰ ਇੱਕ WhatsApp ਕਾਲ ਕਰਕੇ ਗਾਲਾਂ ਕੱਢੀਆਂ ਗਈਆਂ ਤੇ ਜਾਤੀ ਸੂਚਕ ਸ਼ਬਦ ਬੋਲੇ ਗਏ। ਕਿਉਂਕਿ ਪਹਿਲੇ ਲਾਈਵ ਵਗੈਰਾ ਤਾਂ ਤੁਹਾਨੂੰ ਜਾਣਗੇ ਮਿਲ, ਪਰ ਉਹ ਜਿਹੜਾ WhatsApp ਕਾਲ ਵਾਲਾ ਮਾਮਲਾ ਉਹ ਤਾਂ ਆਪਾਂ ਨੂੰ ਪਤਾ ਨਹੀਂ ਹੈ। ਤਾਂ ਹੋ ਸਕਦਾ ਪੁਲਿਸ ਨੇ ਫਸਾਉਣ ਕਰਕੇ ਵੀ ਪਤਾ ਹੋਵੇ, ਇਹਦੇ ਚ ਵੀ ਕੋਈ ਸ਼ੱਕ ਨਹੀਂ, ਕਿਉਂਕਿ ਤੁਹਾਨੂੰ ਪਤਾ WhatsApp ਕਾਲ ਦਾ ਹੁਣ ਕੋਈ ਰਿਕਾਰਡ ਤੇ ਹੈ ਨਹੀਂਗਾ। ਸੋ ਇਸ ਕਰਕੇ ਇਹ ਤਾਂ ਦੇਖਣਾ ਪਏਗਾ ਕਿ ਕੀ ਹਿਸਾਬ ਕਿਤਾਬ ਹੋਇਆ, ਕੀ ਵਾਕਿਆ ਜਾਤੀ ਸੂਚਕ ਸ਼ਬਦ ਬੋਲੇ। ਜੇ ਜਾਤੀ ਸੂਚਕ ਸ਼ਬਦ ਬੋਲੇ, SC ST ਐਕਟ ਲੱਗ ਗਿਆ, ਫਿਰ ਬਹੁਤ ਕਸੂਤੀ ਸਥਿਤੀ ਹੋ ਜਾਏਗੀ। ਤਾਂ ਹੁਣ ਲੱਖਾ ਸਿੰਘ ਸਿਧਾਣਾ ਹੋਰੀ ਜਿਹੜੇ ਆ ਉਹ ਯਤਨ ਕਰ ਰਹੇ ਆ ਕਿ ਇਸ ਪਰਚੇ ਨੂੰ ਰੱਦ ਕਰਵਾਇਆ ਜਾਵੇ। ਤਾਂ ਦੇਖਦੇ ਕੀ ਬਣਦਾ। ਪਰ ਸਿਧਾਣਾ ਤੇ ਪੁਲਿਸ ਜਿਵੇਂ ਅੱਗੇ ਵੀ ਬਹੁਤ ਵਾਰੀ ਆਮੋ ਸਾਹਮਣੇ ਹੋਏ ਨੇ, ਇਸ ਮਾਮਲੇ ਦੇ ਮੁਤਲਕ ਵੀ ਆਮੋ ਸਾਹਮਣੇ ਜੀ। ਵੈਸੇ ਵੀ ਭਾਨਾ ਸਿੱਧੂ ਨੂੰ ਗਰਮ ਮਿਜ਼ਾਜ ਗਿਣਿਆ ਜਾਂਦਾ, ਜਿਸ ਤਰ੍ਹਾਂ ਤੁਸੀਂ ਦੱਸਿਆ ਉਹ ਅਕਸਰ ਉਹਨਾਂ ਦੇ ਸ਼ਬਦਾਂ ਤੇ ਕੰਟਰੋਲ ਨਹੀਂ ਰਹਿੰਦਾ ਆਪਣਾ। ਪਰ ਆਪਾਂ ਗੱਲ ਅੱਗੇ ਤੋਰੀਏ ਕੱਚੇ ਮੁਲਾਜ਼ਮਾਂ ਦੀ। ਚੋਣਾਂ ਤੋਂ ਪਹਿਲਾਂ ਥਾਂ ਥਾਂ ਧਰਨੇ ਲੱਗਦੇ ਸੀ, ਹਾਲਾਂਕਿ ਇਹ ਦੌਰ ਤਾਂ ਹੁਣ ਵੀ ਜਾਰੀ ਹੈ, ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੁਣ ਰਾਹ ਪੱਧਰਾ ਹੋ ਗਿਆ ਜੀ। ਹਾਂਜੀ, ਤੁਸੀਂ ਦੇਖਿਆ ਹੋਣਾ ਜਦੋਂ ਇਹ ਸਰਕਾਰ ਚ ਆਏ ਸੀ ਤਾਂ ਉਸ ਵੇਲੇ ਹੀ ਇਹਨਾਂ ਨੇ ਨਾਲ ਦੀ ਨਾਲ ਇਹ ਕੰਮ ਸ਼ੁਰੂ ਕਰ ਦਿੱਤਾ ਸੀਗਾ। ਤੇ ਹਾਲਾਂਕਿ ਉਹ ਗਿਣਤੀ ਕਿੰਨੀ ਹੈ ਉਹ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਟੋਟਲ ਕਿੰਨੇ ਮੁਲਾਜ਼ਮ ਜਿਹੜੇ ਆ ਉਹ ਪੱਕੇ ਹੋਣਗੇ। ਪਰ ਇਹਨਾਂ ਨੇ
ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਬ ਕਮੇਟੀ ਬਣਾਈ ਸੀਗੀ ਸਾਰੀ, ਫਿਰ ਪਾਲਿਸੀ ਡਰਾਫਟ ਕੀਤੀ। ਪਹਿਲਾਂ ਤਾਂ ਪਾਲਿਸੀ ਬਣ ਨਹੀਂ ਸੀ ਰਹੀ ਕਿਉਂਕਿ ਇੱਕ ਨਾ ਸੁਪਰੀਮ ਕੋਰਟ ਦਾ ਲੈਂਡਮਾਰਕ ਜਜਮੈਂਟ ਹੈ ਇਸ ਮਾਮਲੇ 'ਚ। ਉਹ ਲੈਂਡਮਾਰਕ ਜਜਮੈਂਟ ਕੀ ਹੈ ਮੈਂ ਤੁਹਾਨੂੰ ਦੱਸ ਦੇਣਾ। ਜੋ ਇਹਨਾਂ ਦਾ ਅੱਜ ਫਾਈਨਲ ਹੋਇਆ ਸਾਰਾ ਪਾਲਿਸੀ ਜਿਹੜੀ ਲਿਆਂਦੀ ਹੈ ਕਿ ਐਡਹੌਕ ਠੇਕਾ ਆਧਾਰਿਤ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਡੇਲੀ ਬੇਸ ਵਾਲੇ ਵਰਕ ਚਾਰਜ ਤੇ ਅਸਥਾਈ ਤੌਰ ਤੇ ਜਿਹੜੇ ਕੰਮ ਕਰਦੇ ਕਰਮਚਾਰੀ ਹੈ ਉਹਨਾਂ ਨੂੰ ਸਥਾਈ ਪੱਕੇ ਕਰਨ ਵਾਸਤੇ ਯਾਨੀ ਫੈਸਲਾ ਲਿਆ। ਤੇ ਇਹਦੇ ਵਿੱਚ ਨਵੀਂ ਪਾਲਿਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਇਹਦੇ 'ਚ 10 ਸਾਲ ਦੀ ਸਰਵਿਸ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ ਕਹਿੰਦੇ ਪੱਕਾ ਕੀਤਾ ਜਾਊਗਾ। ਤੇ ਪਾਲਿਸੀ ਅਨੁਸਾਰ ਅੱਗੇ ਕਿਹਾ ਜਾ ਰਿਹਾ ਕਿ ਕਰਮਚਾਰੀ ਨੂੰ ਪੱਕਿਆਂ ਹੋਣ ਲਈ ਸਰਵਿਸ ਰੂਲ ਦੇ ਅਨੁਸਾਰ ਇੱਕ ਤਾਂ ਜਿਹੜੀ ਸਿੱਖਿਆ ਯੋਗਤਾ ਹੈ, ਪੋਸਟ ਤੇ ਜਿਹੜਾ ਤਜਰਬਾ, ਇਹ ਇਤਿਆਦਿਕ ਸ਼ਰਤਾਂ ਜਿਹੜੀਆਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ। ਤਾਂ ਬਸ ਇਹੀ ਉਹ ਜੱਜਮੈਂਟ ਦੇ ਵਿੱਚ ਆ ਜਾਂਦਾ ਹੈ ਜਿਹਦਾ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਉਸ ਲੈਂਡਮਾਰਕ ਜੱਜਮੈਂਟ ਤੋਂ ਤੁਸੀਂ ਲਾਂਭੇ ਨਹੀਂ ਹੋ ਸਕਦੇ ਕਿਉਂਕਿ ਉਹਦੇ 'ਚ ਸਾਫ਼ ਹੈ ਕਿ ਇੱਕ ਤਾਂ ਜਿਹੜੀ ਪੋਸਟ ਹੈ ਉਹ ਸੈਂਕਸ਼ਨ ਹੋਣੀ ਚਾਹੀਦੀ ਆ ਤੇ ਜਿਹੜੀ ਭਰਤੀ ਹੈ ਚਾਹੇ ਉਹ ਕੱਚੇ ਆ ਮੁਲਾਜ਼ਮ ਤਾਂ ਉਹ ਬਿਲਕੁਲ ਉਸੇ ਯੋਗਤਾ ਤੇ ਹੋਣੀ ਚਾਹੀਦੀ ਹੈ ਜੋ ਯੋਗਤਾ ਪੱਕਿਆਂ ਦੀ ਹੁੰਦੀ ਹੈ। ਤਾਂ ਇਸ ਕਰਕੇ ਉਹਦੇ ਤੋਂ ਬਾਹਰ ਨਹੀਂ ਸੀ ਜਾ ਸਕਦੇ। ਤਾਂ ਜੇ ਉਹਦੇ ਤੋਂ ਬਾਹਰ ਜਾਂਦੇ ਸਨ ਤਾਂ ਫਿਰ ਉਧਰੋਂ ਕਾਨੂੰਨੀ ਤੌਰ ਤੇ ਪਚੜਾ ਸੀ। ਜੇ ਨਹੀਂ ਜਾਂਦੇ ਸੀਗੇ ਤਾਂ ਫਿਰ ਮਸਲਾ ਜਿਹੜਾ ਉਹ ਕਹਿ ਲਓ ਕਿ ਥੋੜਾ ਜਿਹਾ ਕਰਮਚਾਰੀਆਂ ਨੂੰ ਵੀ ਪਾਸੇ ਥੋੜਾ ਜਿਹਾ ਕਸਾਰਾ ਲੱਗਦਾ ਸੀ ਕਈਆਂ ਨੂੰ। ਤਾਂ ਹੁਣ ਇਹਦੇ 'ਚ ਇੱਕ ਸ਼ਰਤ ਇਹ ਆ ਗਈ ਕਿ 10 ਸਾਲ ਘੱਟੋ ਘੱਟ, ਮਤਲਬ ਕਿ 10 ਸਾਲ ਦੀ ਜਿਹੜੀ ਸਰਵਿਸ ਆ ਉਹ ਹੋਣੀ ਚਾਹੀਦੀ ਹੈ। ਤਾਂ ਉਹਦੇ 'ਚ ਸਾਫ਼ ਆ ਕਿ ਸਾਰੇ ਤਾਂ ਨਹੀਂ ਆ ਪਾਣਗੇ, ਸਾਫ਼ ਹੈ ਕਿ ਸਾਰਿਆਂ ਦੀ ਸਰਵਿਸ ਦਾ ਤਜਰਬਾ ਜਾਂ ਸਰਵਿਸ ਦਾ ਪੀਰੀਅਡ ਜਿਹੜਾ 10 ਸਾਲ ਦਾ ਨਹੀਂ ਹੋਏਗਾ। ਸੋ ਇਸ ਕਰਕੇ ਬਹੁਤ ਸਾਰੇ ਤਾਂ ਆ ਜਾਣਗੇ ਪਰ ਬਹੁਤ ਸਾਰੇ ਐਸੇ ਵੀ ਹੋਣਗੇ ਜਿਹੜੇ ਬਾਹਰ ਰਹਿ ਜਾਣਗੇ। ਤਾਂ ਖੈਰ ਰੈਗੂਲਰ ਕੈਡਰ ਦਾ ਹਿੱਸਾ ਨਹੀਂ ਹੋਣਗੇ ਕਰਮਚਾਰੀ, ਮਤਲਬ ਕਿ ਇਹਨਾਂ ਦੇ ਵਾਸਤੇ ਅਲੱਗ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜਾ ਸਰਵਿਸ ਰੂਲ ਦੇ ਅਨੁਸਾਰ ਜਿਹੜੇ ਆ ਉਹ ਰੈਗੂਲਰ ਕੈਡਰ ਦਾ ਨਹੀਂ ਹੋਏਗਾ ਪਰ ਇੱਕ ਵੱਖਰਾ ਕੈਡਰ ਜਿਹੜਾ ਉਹ ਬਣਾ ਦਿੱਤਾ ਜਾਏਗਾ। ਤਾਂ ਇਹ ਇੱਕ ਤਰ੍ਹਾਂ ਦੀ ਕਹਿ ਲਓ ਕਿ ਇਸ ਵੇਲੇ ਦੀ ਜਿਹੜੀ ਹੈ ਪਾਲਿਸੀ ਨਵੀਂ ਇਹਨਾਂ ਨੇ ਇੰਟਰੋਡਿਊਸ ਕੀਤੀ ਹੈ। ਹੁਣ ਇਹਦੇ 'ਚ ਕਿੰਨੀ ਗਿਣਤੀ ਹੁੰਦੀ, ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਤੇ ਹਮੇਸ਼ਾ ਇੱਕ ਦੁਵਿਧਾ ਬਣੀ ਰਹੀ ਹੈ ਕਿ ਕਿੰਨੀ ਗਿਣਤੀ ਹੋਏਗੀ ਜਿਹੜੇ ਕੱਚੇ ਤੋਂ ਪੱਕੇ ਮੁਲਾਜ਼ਮ ਹੋਣਗੇ। ਹਾਲੇ ਉਹਦਾ ਫਿਗਰ ਪੱਕਾ ਕੋਈ ਐਗਜ਼ੈਕਟ ਆਪਾਂ ਦੱਸ ਨਹੀਂ ਸਕਦੇ। ਜੀ ਸੋ ਦੇਖਦੇ ਹਾਂ ਕੀ ਬਣਦਾ, ਕਿੰਨੇ ਕੁ ਪੱਕੇ ਹੁੰਦੇ ਨੇ। ਸੋ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਤੁਰੀਏ। ਵਿਜੀਲੈਂਸ ਦੇ ਕੋਲ ਚੰਗਾ ਰੱਛ ਪਿਆ ਹੋਇਆ ਕੇਸਾਂ ਦਾ, ਆਏ ਦਿਨ ਕਿਸੇ ਨਾ ਕਿਸੇ ਲੀਡਰ ਦੀ ਫਾਈਲ ਖੁੱਲੀ ਜਾਂਦੀ ਆ। ਸੋ ਹੁਣ ਆਪਣਾ ਕੇਡਰ ਬਣਾਉਣ ਤੁਰੀ ਹੋਈ ਆ ਜੀ ਵਿਜੀਲੈਂਸ, ਕਦੋਂ ਤੱਕ ਬਣ ਜੂ? ਪਹਿਲਾਂ ਵੀ ਇੱਕ ਇਦਾਂ ਦੀ ਮੰਗ ਉੱਠੀ ਸੀ ਸ਼ਾਇਦ ਪਿੱਛੇ ਜਿਹੇ। ਬਿਲਕੁਲ ਇਹਨਾਂ ਦਾ ਤਾਂ ਕੰਮ ਬਿਜ਼ੀ ਚੱਲ ਰਿਹਾ। ਜਿਵੇਂ ਕਿਸੇ ਸਮੇਂ ਬਲਕਾਰ ਅਣਖੀਲੇ ਕੋਲ ਖਾੜਿਆਂ ਦੀ ਕੋਈ ਘਾਟ ਹੀ ਨਹੀਂ ਸੀ, ਬੜੀ ਬੁਕਿੰਗ ਰਹਿੰਦੀ ਸੀਗੀ ਜੀ। ਤਾਂ ਉਹੀ ਹਾਲ ਮਤਲਬ ਕਿ ਅੱਜ ਕੱਲ ਵਿਜੀਲੈਂਸ ਦਾ ਹੈ ਕਿ ਇਹਨਾਂ ਦੇ ਕੋਲ ਬੁਕਿੰਗ ਬਹੁਤ ਜ਼ਿਆਦਾ ਚੱਲ ਰਹੀ ਆ। ਤਾਂ ਦੇਖੋ ਉਹਦੇ 'ਚ ਕੀ ਆ ਕਿ ਵਿਜੀਲੈਂਸ ਜਿਹੜੇ ਉਹ ਆਮ ਆਪਾਂ ਕਹਿ ਦਿੰਦੇ ਵਿਜੀਲੈਂਸ ਨੂੰ ਜੇ ਪੰਜਾਬੀ 'ਚ ਕਹੋਗੇ ਤਾਂ ਚੌਕਸੀ ਬਣਦਾ ਉਹਦਾ ਮਤਲਬ, ਚੌਕਸੀ। ਤਾਂ ਉਹ ਕੋਈ ਇਦਾਂ ਦੀ ਕੋਈ ਸਪੈਸ਼ਲ ਭਰਤੀ ਨਹੀਂ ਹੈ ਕਿ ਪੁਲਿਸ ਦੇ ਵਿੱਚੋਂ ਹੀ ਆਉਂਦੇ ਨੇ ਉਹ ਲੋਕ, ਠੀਕ ਹੈ ਨਾ। ਤਾਂ ਇਹਦੇ 'ਚ ਹੁਣ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਵਿਜੀਲੈਂਸ ਵੀ ਆਪਣਾ ਕੈਡਰ ਅਲੱਗ, ਜਿਵੇਂ ਆਪਾਂ ਹੁਣ ਕੈਡਰ ਦੀ ਗੱਲ ਕੀਤੀ ਆ ਕਿ ਰੈਗੂਲਰ ਕੈਡਰ ਨਹੀਂ, ਇਹਨਾਂ ਦਾ ਇੱਕ ਸਪੈਸ਼ਲ ਕੈਡਰ ਬਣ ਜਾਏਗਾ। ਤਾਂ ਉਸੇ ਤਰ੍ਹਾਂ ਹੀ ਸਮਝ ਲਓ ਕਿ ਵਿਜੀਲੈਂਸ ਦਾ ਵੀ ਇੱਕ ਆਪਣਾ ਕੈਡਰ ਅਲੱਗ ਤੋਂ, ਉਹਨੂੰ ਮਤਲਬ ਕਿ ਕੈਡਰ ਫੋਰਸ ਕਿਹਾ ਜਾਏਗਾ ਕਿ ਉਹ ਬਣਾ ਦਿੱਤੀ ਜਾਏਗੀ। ਆਪਣਾ ਕੈਡਰ ਫੋਰਸ ਹੋਏਗਾ। ਤਾਂ ਉਹਦੇ 'ਚ ਕੀ ਹੈ ਕਿ ਜਿੱਦਾਂ ਹੁਣ ਉਹਨਾਂ ਨੂੰ ਜ਼ਰੂਰਤ ਹੈ ਕਿ ਘੱਟੋ ਘੱਟ ਜਿਵੇਂ ਤੁਸੀਂ ਦੱਸਿਆ ਕਿ ਰਸ਼ ਬਹੁਤ ਆ, ਲੋਡ ਬਹੁਤ ਆ, ਤਾਂ 600 ਹੋਰ ਕਰਮਚਾਰੀਆਂ ਦੀ ਜ਼ਰੂਰਤ ਆ। ਉਹ ਜਿਹੜੇ 600 ਕਰਮਚਾਰੀ ਆਉਣਗੇ ਤਾਂ ਉਹ ਆਪਣੇ ਪੱਕੇ ਕੈਡਰ 'ਚ ਆਉਣਗੇ ਤਾਂ ਕਿ ਕੱਲ ਨੂੰ ਕਿਸੇ ਹੋਰ ਡਿਪਾਰਟਮੈਂਟ 'ਚ ਨਾ ਸੱਦ ਲਿਆ ਜਾਵੇ ਜਾਂ ਕਿਸੇ ਹੋਰ ਥਾਂ ਤੇ ਨਾ ਸੱਦ ਲਿਆ ਜਾਵੇ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਪੁਲਿਸ ਵਾਲੇ ਹੀ ਹੁੰਦੇ ਨੇ ਇੱਕ ਤਰ੍ਹਾਂ ਦੇ ਨਾਲ, ਕਿ ਕਿਸੇ ਨੂੰ ਵਾਪਸ ਕੋਈ ਪੁਲਿਸ ਲਾਈਨ 'ਚ ਭੇਜ ਦਿੱਤਾ, ਕੋਈ ਕਿਤੇ ਭੇਜ ਦਿੱਤਾ, ਯਾਨੀ ਇਸ ਤਰ੍ਹਾਂ ਦਾ ਨਾ ਹੋਵੇ। ਤਾਂ ਉਹ ਪੱਕੇ ਤੌਰ ਤੇ ਫਿਰ ਉਹਦੇ ਨਾਲ ਕੀ ਹੁੰਦਾ ਕਿ ਇਹ ਜਿਹੜੀ ਟ੍ਰੇਨਿੰਗ ਹੈ ਉਹੀ ਕੰਮ ਦਿੰਦੀ ਹੈ ਬੰਦੇ ਨੂੰ। ਤੇ ਫਿਰ ਜਿਹੜਾ ਇੱਕ ਵਾਰੀ ਟ੍ਰੇਨਡ ਹੋਇਆ ਉਹ ਫਿਰ ਅਗਾਂਹ ਕੰਮ ਦਿੰਦਾ। ਹੁਣ ਜਿਵੇਂ ਮੰਨ ਲਓ ਇੱਥੇ ਕੋਈ ਟ੍ਰੇਨਡ ਹੋਇਆ ਉਹ ਵਾਪਸ ਚਲਿਆ ਗਿਆ, ਉਹਦੀ ਥਾਂ ਤੇ ਨਵਾਂ ਸੱਦਿਆ, ਖੜੇ ਪੈਰ ਕੋਈ ਆਇਆ ਤਾਂ ਉਹਨੂੰ ਦੀ ਟ੍ਰੇਨਿੰਗ ਦੀ ਜ਼ਰੂਰਤ ਪਵੇਗੀ ਨਾ। ਵਿਜੀਲੈਂਸ ਦਾ ਕੰਮਕਾਰ ਜਿਹੜਾ ਬੜਾ ਤਕਨੀਕੀ ਕੰਮਕਾਰ ਹੈ, ਇਹ ਪੁਲਿਸ ਵਾਲਾ ਡੰਡੇ ਵਾਲਾ ਕੰਮ ਨਹੀਂ ਹੈ। ਇੱਥੇ ਕੰਮ ਬੜਾ ਤਕਨੀਕੀ ਸਾਇੰਟੀਫਿਕ ਤਰੀਕੇ ਨਾਲ ਤੁਹਾਨੂੰ ਸਾਰਾ ਕੰਮ ਕਰਨਾ ਪੈਂਦਾ ਹੈ। ਸੋ ਇਸ ਕਰਕੇ ਨਹੀਂ ਤਾਂ ਲੈਣੇ ਦੇ ਦੇਣੇ ਪੈ ਜਾਣਗੇ ਤੁਹਾਨੂੰ। ਤੋ ਇਹ ਮਾਮਲਾ ਹੈ। ਸੋ ਲੱਗਦਾ ਇਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪੱਕਾ ਕਰ ਦਿੱਤਾ ਜਾਊਗਾ। ਤਾਂ ਖੈਰ ਵਧੀਆ ਗੱਲ ਹੈ, ਇਹਨਾਂ ਦਾ ਆਪਣਾ ਕੈਡਰ ਹੋਣਾ ਚਾਹੀਦਾ ਕਿਉਂਕਿ ਵਿਜੀਲੈਂਸ ਦੀ ਜ਼ਰੂਰਤ ਵੀ ਬਹੁਤ ਹੈ ਨਾ, ਮਾਮਲੇ ਬਹੁਤ ਵੱਧਦੇ ਪਏ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤੇ ਅਸੀਂ ਕਿਹਾ ਸੀ ਸ਼ਾਇਦ ਇਧਰੋਂ ਪੋਲੀਟੀਕਲ ਕਰਪਸ਼ਨ ਵੱਲੋਂ ਕੋਈ ਸੁੱਖ ਦਾ ਸਾਹ ਆਏਗਾ, ਪਰ ਇੱਕ ਦੋ ਮਾਮਲੇ ਤੁਹਾਨੂੰ ਪਤਾ ਨਾ ਉਹ ਵਿਜੀਲੈਂਸ ਨੂੰ ਵੀ ਖੰਗਾਲਣੇ ਪਏ। ਜੀ ਖੁਦ ਉਹਦੇ ਚ ਇੱਕ MLA ਵੀ ਹੋ ਗਿਆ। ਸੋ ਇਹ ਕਹਾਣੀ ਹੈ।
ਕੈਡਰ ਜਿਹੜਾ ਇਹਨਾਂ ਦਾ ਆਪਣਾ ਉਹ ਵੱਖਰਾ ਬਣ ਜਾਏਗਾ ਤਾਂ ਇਹਨਾਂ ਨੂੰ ਕੁਝ ਰਾਹਤ ਮਿਲੇਗੀ। ਬਾਕੀ ਵਰਕਲੋਡ ਵਾਕਈ ਬਹੁਤ ਹੈ ਵਿਜੀਲੈਂਸ ਕੋਲ। ਜੀ ਸਹੀ ਗੱਲ ਹੈ। ਇੱਕ ਸਾਬਕਾ ਐਮਐਲਏ ਤਾਂ ਅੱਜ ਵੀ ਚੱਕ ਲਏ ਨੇ, ਕਹਿੰਦੇ ਪੁੱਛ ਗਿੱਛ ਕਰਨ ਲਈ ਲੈ ਕੇ ਗਏ ਸੀ ਤੇ ਉੱਥੇ ਹੀ ਰੱਖ ਲੈ ਮੁੜ ਕੇ। ਹਾਂ, ਉਹ ਕਹਿੰਦੇ ਉਹਦੇ ਕਿ ਤੁਸੀਂ ਜਾਣੇ ਹੋ ਆਉਂਦੇ ਹੋ, ਆਉਣ ਜਾਣ ਵਾਲੇ ਚੱਕਰ ਦੇ ਵਿੱਚ ਛੱਡੋ, ਕੀ ਪੈਣਾ, ਤੁਸੀਂ 4 ਦਿਨ ਇੱਥੇ ਰਹੋ, ਆਰਾਮ ਕਰ ਲਓ। ਕਿੱਕੀ ਢਿੱਲੋਂ ਜੀ ਜੀ ਕਿੱਕੀ ਢਿੱਲੋਂ ਜੀ ਪਹਿਲਾਂ ਵੀ 2 ਗਏ ਸੀ ਮੰਤਰੀ, 5-5 ਮਹੀਨੇ ਲੱਗ ਗਏ ਉਹਨਾਂ ਨੂੰ, ਪਰ ਹੁਣ ਦੇਖਦੇ ਕਿੰਨਾ ਸਮਾਂ ਲੱਗਦਾ ਹੈ। ਅੱਗੇ ਵਧੀਏ, ਆਪਾਂ ਗੱਲ ਕਰੀਏ ਬੁੰਗਾ ਨਾਨਕਸਰ ਵਿਵਾਦ ਤੇ। ਹੁਣ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਖਲ ਦੇਣ ਦੀ ਗੱਲ ਆਖ ਰਹੇ ਨੇ ਚੰਨੀ ਸਾਹਿਬ, ਕਿਉਂਕਿ ਅੱਜ ਚੰਨੀ ਸਾਹਿਬ ਵੀ ਉੱਥੇ ਪਹੁੰਚੇ ਸੀ। ਇਹ ਵਿਵਾਦ ਵੱਡਾ ਹੁੰਦਾ ਜਾ ਰਿਹਾ ਜੀ ਦਿਨੋਂ ਦਿਨ। ਦੇਖੋ ਗੱਲ ਕੀ ਹੈ ਕਿ ਇਹ ਨਾ ਜ਼ਮੀਨ ਦਾ ਰੌਲਾ ਸੀਗਾ, ਜਿਹੜੀ ਹੁਣ ਐਸਜੀਪੀਸੀ ਆ ਉਹਨੇ ਕਬਜ਼ਾ ਲਿਆ ਟਾਸਕ ਫੋਰਸ ਦੇ ਜ਼ਰੀਏ। ਉਹ ਕਹਿੰਦੇ ਆ ਕਿ ਮਤਲਬ ਕਿ ਬਈ ਅਦਾਲਤੀ ਕਾਰਵਾਈ 'ਚ ਇਹ ਸਾਡੇ ਹੱਕ 'ਚ ਜ਼ਮੀਨ ਹੋਈ ਆ, ਜ਼ਮੀਨ ਸਾਡੇ ਅਧਿਕਾਰ ਖੇਤਰ ਦੀ ਹੈ। ਤਾਂ ਦੂਸਰੇ ਪਾਸੇ ਜੇ ਆਪਾਂ ਵੇਖੀਏ ਤਾਂ ਐਸੀ ਭਾਈਚਾਰੇ ਦਾ ਜਿਹੜਾ ਇਤਰਾਜ਼ ਆ ਉਹ ਆਪਣੀ ਜਗ੍ਹਾ ਤੇ ਆ ਕਿ ਇਹ ਧੱਕਾ ਕਰ ਰਹੇ ਨੇ। ਤਾਂ ਫਿਰ ਹੁਣ ਮਾਮਲਾ ਵੱਧਦਾ ਵੈਸੇ ਵੀ ਜੇ ਤੁਸੀਂ ਦੇਖੋਗੇ ਜਿਹੜਾ ਗੁਰਦੁਆਰਾ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾਂ ਦੀ ਜਿਹੜੀ ਉਹ ਮਤਲਬ ਕਿ ਬਣਦੀ ਹੈ ਜਗ੍ਹਾ, ਜਿਹੜਾ ਦੱਸਿਆ ਜਾਂਦਾ ਹੈ, ਤਾਂ ਉਹਦੇ 'ਚ ਕੀ ਹੈ ਕਿ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਐਸੀ ਭਾਈਚਾਰਾ, ਜਿਵੇਂ ਹੁਣ ਜਲੰਧਰ ਦੀ ਆਪਾਂ ਗੱਲ ਕਰਦੇ ਸੀਗੇ ਕਿ 37% ਐਸੀ ਵੋਟ ਹੈਗੀ ਆ ਦੱਸਦੇ ਹਨ, ਤਾਂ ਉਹਦੇ 'ਚ ਜਿਹੜੀ ਬਹੁ ਗਿਣਤੀ ਵੋਟ ਹੈ ਰਵਿਦਾਸੀਆ ਸਮਾਜ ਦੀ ਹੈ, ਰਵਿਦਾਸੀਆ ਭਾਈਚਾਰੇ ਦੀ ਹੈ। ਤਾਂ ਚੰਨੀ ਸਾਹਿਬ ਦਾ ਵੀ ਤਾਂ ਭਾਈਚਾਰਾ ਇਹੋ ਆ ਨਾ। ਇਸੇ ਕਰਕੇ ਤੁਸੀਂ ਦੇਖੋ ਨਾ ਕਿ ਚੰਨੀ ਸਾਹਿਬ ਦੇ ਟਿਕਟ ਦਾ ਜ਼ਿਕਰ ਹੁੰਦਾ ਸੀਗਾ ਵਾਰ-ਵਾਰ ਕਿ ਚੰਨੀ ਸਾਹਿਬ ਨੂੰ ਇਸ ਚੀਜ਼ ਦਾ ਐਡਵਾਂਟੇਜ ਮਿਲ ਸਕਦਾ ਉੱਥੇ। ਸੋ ਖੈਰ ਚਰਨਜੀਤ ਸਿੰਘ ਚੰਨੀ ਦਾ ਉੱਥੇ ਪਹੁੰਚ ਜਾਣਾ ਫਿਰ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ। ਤਾਂ ਇਹ ਜਦੋਂ ਉੱਥੇ ਪਹੁੰਚੇ ਨੇ ਤਾਂ ਪਹਿਲਾਂ ਹੀ ਉੱਥੇ ਦਲ ਬਲ ਬਹੁਤ ਜ਼ਿਆਦਾ ਸੀਗਾ, ਪਹਿਲਾਂ ਹੀ ਉਹਨਾਂ ਨੇ ਪ੍ਰਬੰਧ ਕਰ ਲਏ ਸੀਗੇ। ਵੈਸੇ ਨਾ ਮੀਟਿੰਗਾਂ ਦਾ ਵੀ ਦੌਰ ਜਾਰੀ ਹੈ ਕਿ ਵੈਸੇ ਵੀ ਅੱਗੇ ਥੋੜੇ ਜਿਹੇ ਵਿਵਾਦ ਹੋਏ ਨੇ ਕੁਝ ਮਾਮਲਿਆਂ ਨੂੰ ਲੈ ਕੇ। ਤਾਂ ਇਹ ਮਾਮਲਾ ਕਿਉਂਕਿ ਐਸੀ ਭਾਈਚਾਰੇ ਨਾਲ ਜੁੜਦਾ ਹੈ, ਦੂਸਰੇ ਪਾਸੇ ਐਸਜੀਪੀਸੀ ਹੈ, ਸਰਕਾਰ ਇਸ ਗੱਲੋਂ ਚੌਕਸ ਹੈ ਕਿ ਕੋਈ ਜੇ ਵੱਡੀ ਕੋਈ ਘਟਨਾ ਵਾਪਰ ਜਾਂਦੀ ਖੁਦਾ ਨਾ ਖਾਸਤਾ, ਤਾਂ ਉਹ ਨਾ ਸਿਰਫ ਭਾਈਚਾਰਕ ਸਾਂਝ ਵਾਸਤੇ ਠੀਕ ਹੋਏਗੀ ਬਲਕਿ ਪ੍ਰਸ਼ਾਸਕੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਵਾਸਤੇ ਵੀ ਇੱਕ ਬਹੁਤ ਵੱਡਾ ਕਿਤੇ ਨਾ ਕਿਤੇ ਖਤਰਾ ਬਣ ਜਾਏਗਾ ਕਿ ਭਾਈ ਤੁਸੀਂ ਆਪਣੀ ਜ਼ਿੰਮੇਵਾਰੀ ਫੇਰ ਨਹੀਂ ਨਿਭਾ ਸਕੇ, ਨਿਭਾਉਣ 'ਚ ਨਾਕਾਮ ਰਹਿ ਜੇ। ਸੋ ਇਸ ਕਰਕੇ ਹੁਣ ਇਹ ਅੱਜ ਜੇ ਤੁਸੀਂ ਦੇਖੋਗੇ ਤਾਂ ਨਾਲ ਚੰਨੀ ਸਾਹਿਬ ਜਿਹੜੇ ਪਹੁੰਚੇ ਨੇ ਤਾਂ ਉਹਨਾਂ ਨੇ ਕਿਹਾ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਦਖਲ ਦੇਣ। ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਅਪੀਲ ਕੀਤੀ ਹੈ ਕਿਉਂਕਿ ਉਹ ਮਾਮਲਾ ਕਹਿੰਦੇ ਕਿ ਸਿੱਖ ਧਰਮ ਦਾ ਅੰਦਰੂਨੀ ਵਿਵਾਦ ਹੈ ਤਾਂ ਇਸ ਲਈ ਦਖਲ ਦੇਣ। ਤਾਂ ਮਤਲਬ ਕਿ ਉਹੀ ਹੋ ਗਿਆ, ਇੱਕ ਪਾਸੇ ਐਸੀ ਭਾਈਚਾਰਾ ਹੈ ਤਾਂ ਵੈਸੇ ਸਿੱਖਾਂ ਦੇ ਵਿੱਚ ਤਾਂ ਹੁਣ ਕਾਸਟਿਜ਼ਮ ਹੈ ਨਹੀਂਗਾ, ਪਰ ਆਪਾਂ ਦੇਖਦੇ ਹਾਂ ਕਿ ਇਹ ਸਭ ਕੁਝ ਜਿਹੜਾ ਚੱਲਦਾ ਤਾਂ ਹੈ ਨਾ ਕਾਗਜ਼ ਪੱਤਰੀ 'ਚ। ਤਾਂ ਕਾਗਜ਼ ਪੱਤਰੀ 'ਚ ਕਿਉਂ ਚੱਲਦਾ ਹੈ, ਸਮਾਜ ਦੇ ਵਿੱਚ ਵਿਤਕਰੇ ਦੇ ਰੂਪ 'ਚ ਵੀ ਮੌਜੂਦ ਆ, ਧੱਕੇ ਦੇ ਰੂਪ 'ਚ ਵੀ ਮੌਜੂਦ ਆ। ਇਹ ਸੱਚ ਆ, ਇਹ ਹਕੀਕਤ ਹੈ ਤੇ ਇਸ ਨੂੰ ਕੌੜਾ ਘੁੱਟ ਭਰ ਕੇ ਸਾਨੂੰ ਕਿਤੇ ਨਾ ਕਿਤੇ ਸਮਝਣਾ ਹੀ ਪਏਗਾ ਤੇ ਮੰਨਣਾ ਵੀ ਪਏਗਾ। ਖੈਰ ਹੁਣ ਇਹਦੇ 'ਚ ਅਪੀਲ ਜਿਹੜੀ ਕੀਤੀ ਹੈ, ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਹੈਗਾ ਚੰਨੀ ਸਾਹਿਬ ਦੇ ਨਾਲ ਕਿ ਜੇ ਅੰਦਰੂਨੀ ਮਸਲਾ ਹੈ, ਅੱਗੇ ਵੀ ਇਸ ਤਰ੍ਹਾਂ ਦੇ ਕੁਝ ਵਿਵਾਦ ਜਿਹੜੇ ਆ ਉਹ ਵੱਧ ਜਾਂਦੇ ਆ ਜ਼ਮੀਨ ਨੂੰ ਲੈ ਕੇ ਜਾਂ ਹੋਰ ਮਾਮਲਿਆਂ ਨੂੰ ਲੈ ਕੇ, ਤਾਂ ਫਿਰ ਬਹੁਤ ਔਖਾ ਹੋ ਜਾਂਦਾ। ਖੁਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹਦਾ ਹੱਲ ਕੱਢਣ ਅੱਗੇ ਲੱਗ ਕੇ ਤੇ ਵਧੀਆ ਹੋਏਗਾ। ਪਰ ਤੁਹਾਨੂੰ ਪਤਾ ਚੱਡਾ ਸਾਹਿਬ ਦੀ ਮੰਗਣੀ ਤੋਂ ਬਾਅਦ ਜਥੇਦਾਰ ਸਾਹਿਬ ਵੀ ਥੋੜਾ ਜਿਹਾ ਕਿਨਾਰਾ ਹੀ ਕਰ ਰਹੇ ਨੇ, ਪਰ ਜ਼ਰੂਰਤ ਹੈ ਕਿਉਂਕਿ ਜੇ ਟਕਰਾਅ ਕਿਤੇ ਹੋ ਜਾਂਦਾ ਹੈ ਗੁਰਪ੍ਰੀਤ ਜੀ, ਉਹ ਗੱਲ ਬਹੁਤ ਮਾੜੀ ਹੋਏਗੀ। ਸੋ ਜਿਹੜੇ ਐਸੀ ਭਾਈਚਾਰੇ ਵਾਲੇ ਆ ਇਹਨਾਂ ਦੀ ਆਪਣੀ ਇੱਕ ਲੜਾਈ ਆ ਭਾਈ। ਇਹਨਾਂ ਨੂੰ ਤਾਂ ਜਿਹੜਾ ਚੌਥਾ ਹਿੱਸਾ ਹੈ ਪੰਚਾਇਤੀ ਜ਼ਮੀਨਾਂ 'ਚ ਜਿਹੜਾ ਕਿ ਕਾਨੂੰਨਨ ਮਿਲਣਾ, ਉਹ ਵੀ ਹੁਣ ਬੋਲੀ ਤੁਹਾਨੂੰ ਪਤਾ ਡੰਮੀ ਬੋਲੀ ਹੋ ਜਾਂਦੀ ਹੈ। ਸੋ ਹਰ ਪਾਸੇ ਆ। ਤੇ ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਧਾਰਮਿਕ ਕੋਈ ਜ਼ਮੀਨ ਦਾ ਮਾਮਲਾ ਹੈ ਤਾਂ ਫਿਰ ਤਾਂ ਬਹੁਤ ਸੰਜਮ ਦੇ ਨਾਲ, ਬਹੁਤ ਠਰਮੇ ਦੇ ਨਾਲ ਉਹਨਾਂ ਦਾ ਪੱਖ ਸੁਣਨਾ ਚਾਹੀਦਾ। ਸੋ ਚਰਨਜੀਤ ਸਿੰਘ ਚੰਨੀ ਜੇ ਇਹ ਗੱਲ ਕਹਿੰਦੇ ਆ, ਇਹਨਾਂ ਦੀ ਗੱਲ ਤੇ ਜ਼ਰੂਰ ਗੌਰ ਕਰਨਾ ਚਾਹੀਦਾ ਜਾਂ ਕੋਈ ਕਮੇਟੀ ਵਗੈਰਾ ਬਣਾ ਦਿਓ। ਵੈਸੇ ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਡੀਸੀ ਸਾਹਿਬ ਮੀਟਿੰਗਾਂ ਕਰ ਰਹੇ ਸਨ, ਪਤਾ ਨਹੀਂ ਕਿੱਥੇ ਕੋਈ ਗੱਲ ਰੁਕੀ ਆ, ਪਰ ਜਿਵੇਂ ਇਹਨਾਂ ਨੇ ਮੰਗ ਕੀਤੀ ਆ ਤਾਂ ਇਹਦੇ 'ਚ ਕੋਈ ਹਰਜ ਨਹੀਂ ਹੈਗਾ। ਕੋਈ ਇੱਕ ਕਮੇਟੀ ਬਿਠਾ ਦੇਣ, ਉਹਨਾਂ ਦੇ ਬੰਦੇ ਵੀ ਬੈਠਣ ਤੇ ਇਧਰੋਂ ਵੀ ਬੰਦੇ ਬੈਠਣ, ਐਸਜੀਪੀਸੀ ਵੱਲੋਂ ਵੀ ਬੈਠਣ ਤੇ ਮਿਲ ਕੇ ਹੱਲ ਨਿਕਲੇ ਤਾਂ ਬਹੁਤ ਵਧੀਆ ਰਹੇ ਜੀ। ਸੋ ਆਖਿਆ ਜਾ ਰਿਹਾ ਵਿੱਚ ਜੇ ਕਹਿੰਦੇ ਪੂਰੀ ਸਹਿਮਤੀ ਹੋ ਗਈ ਸੀ, ਪਰ ਅੰਤ 'ਚ ਜਾ ਕੇ ਕੁਝ ਪੋਲੀਟੀਕਲ ਧਿਰਾਂ ਕਹਿੰਦੇ ਦਿੱਕਤ ਖੜੀ ਕਰ ਰਹੀਆਂ ਨੇ। ਹਾਂਜੀ, ਮੈਂ ਤੁਹਾਨੂੰ ਦੱਸਿਆ ਨਾ ਕਿ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਸੀਗਾ, ਡੀਸੀ ਸਾਹਿਬ ਕਾਫੀ ਜ਼ੋਰ ਲਾ ਰਹੇ ਸੀਗੇ। ਤਾਂ ਫਿਰ ਤੁਹਾਨੂੰ ਪਤਾ ਸਿਆਸਤ ਗੁਰਪ੍ਰੀਤ ਜੀ ਇਹ ਹੈ, ਕਿਤੇ ਨਾ ਕਿਤੇ ਸਾਨੂੰ ਪ੍ਰਵਾਨ ਕਰਨਾ ਪਵੇਗਾ
ਕਿ ਸਿਆਸਤ ਹਰ ਥਾਂ ਐਂਟਰ ਹੋ ਜਾਂਦੀ ਹੈ, ਤਾਂ ਫਿਰ ਕਈ ਵਾਰ ਬਣਦੀ ਗੱਲ ਰਹਿ ਜਾਂਦੀ ਹੈ, ਕਈ ਵਾਰ ਰਹਿੰਦੀ ਗੱਲ ਵੀ ਬਣਾ ਦਿੰਦੇ ਸਿਆਸਤਦਾਨ, ਜੇ ਚੰਗੇ ਸਿਆਸਤਦਾਨ ਹੋਣ। ਇਹ ਵੀ ਇੱਕ ਸੱਚ ਆ। ਆਪਣਾ ਨਿੱਜੀ ਵਫਾਦ ਦੇਖਣਾ ਜੀ, ਜਿੱਧਰ ਸਹੀ ਲੱਗੇ ਉਹ ਕੰਮ ਕਰਾ ਲੈਣਗੇ, ਪਰ ਆਪਾਂ ਅੱਗੇ ਵਧੀਏ। ਗੱਲ ਕਰੀਏ ਬੱਚੀ ਅਗਵਾ ਹੋਣ ਦੀ। ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚੋਂ ਬੱਚੀ ਟਿਊਸ਼ਨ ਪੜ੍ਹਨ ਜਾਂਦੀ ਹੈ ਤੇ ਅਗਵਾ ਹੋ ਜਾਂਦੀ ਹੈ। ਮਾਜਰਾ ਕੀ ਹੈ ਜੀ ਇਹ ਸਾਰਾ? ਦੇਖੋ, ਇਹ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਹਸਪਤਾਲਾਂ ਦੇ ਵਿੱਚੋਂ ਸ਼ਰੇਆਮ ਬੱਚਾ ਚੁੱਕ ਕੇ ਭੱਜ ਜਾਂਦੇ ਨੇ, ਜਾਂ ਬੱਚੇ ਗੁੰਮ ਬੜੇ ਹੁੰਦੇ ਨੇ। ਪੰਜਾਬ ਦੇ ਵਿੱਚ ਆ ਪਿੱਛੇ ਜੇ ਗੁਜਰਾਤ ਚੋਂ ਇੱਕ ਅੰਕੜਾ ਨਿਕਲ ਕੇ ਆਇਆ ਸੀਗਾ ਕਿ 50 ਸਾਲਾਂ ਦੇ ਦੌਰਾਨ ਦੱਸਦੇ ਸੀ ਕਿ ਤਕਰੀਬਨ 40,000 ਔਰਤਾਂ ਯਾਨੀ ਬੀਬੀਆਂ ਗਾਇਬ ਨੇ। ਉਹ ਇੱਕ ਸਾਹਮਣਾ ਦੇ ਵਿੱਚ ਉਹਨਾਂ ਨੇ ਸ਼ਾਇਦ ਆਰਟੀਕਲ ਵੀ ਲਿਖਿਆ ਸੀਗਾ। ਤਾਂ ਗੱਲ ਇਹ ਆ ਕਿ ਇਹ ਬੱਚੇ ਇੰਡੀਆ ਉਹ ਸਾਰੇ ਨੂੰ ਜੇ ਦੇਖੀਏ, ਪਰ ਪੰਜਾਬ ਦੇ ਵਿੱਚ ਇੱਕ ਵੱਖਰੀ ਚੀਜ਼ ਦੀ ਤੁਸੀਂ ਦੇਖੋਗੇ ਵਰਤਾਰੇ ਦੇ ਰੂਪ ਦੇ ਵਿੱਚ ਕਿ ਉਹ ਵੰਨਗੀ ਇਹੋ ਆ ਕਿ ਆ ਥੋੜੇ ਦਿਨ ਪਹਿਲਾਂ ਇੱਕ ਗਰੋਹ ਫੜਿਆ ਸੀਗਾ ਜਿਹਦੀ ਤਾਰ ਮਤਲਬ ਕਿ ਹਰਿਆਣੇ ਤੱਕ, ਦਿੱਲੀ ਤੱਕ ਜੁੜਦੀ ਸੀਗੀ। ਮਹਿੰਗੇ ਭਾਅ ਬੱਚਿਆਂ ਨੂੰ ਵੇਚਦੇ ਸੀਗਾ ਦਲਾਲ। ਇੱਕ ਪੂਰਾ ਨੈਟਵਰਕ ਬਣਿਆ ਹੋਇਆ ਸੀ ਬੇਔਲਾਦ ਜੋੜਿਆਂ ਨੂੰ ਦੇਣ ਵਾਸਤੇ। ਤਾਂ ਇੱਧਰ ਪਾਤੜਾਂ ਕਰਨੀ ਤੇ ਇੱਧਰ ਚੱਲ ਰਿਹਾ ਸੀਗਾ ਉਹ। ਤੇ ਉਹ ਪੁਲਿਸ ਨੇ ਬਹੁਤ ਮੁਸਤੈਦੀ ਦੇ ਨਾਲ ਟਰੇਸ ਕਰਕੇ ਤੇ ਉਹਨਾਂ ਨੂੰ ਪਕੜ ਲਿਆ ਸੀਗਾ। ਤਾਂ ਉਸ ਤੋਂ ਬਾਅਦ ਤੁਸੀਂ ਦੇਖਿਆ ਉਹਨੇ ਇੱਕ ਹਸਪਤਾਲ ਦੇ ਵਿੱਚੋਂ ਬੱਚੀ ਚਰਾਈ ਗਈ। ਤਾਂ ਇੱਕ ਆ ਥੋੜੇ ਦਿਨ ਪਹਿਲਾਂ ਇਸੇ ਤਰ੍ਹਾਂ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਬੇਔਲਾਦ ਸੀਗਾ ਤੇ ਉਹਨੂੰ ਚੁੱਕਣ ਵਾਸਤੇ ਨੌਜਵਾਨ ਜਾ ਪਏ ਤੇ ਬੱਚਾ ਚੁੱਕ ਕੇ ਲੈ ਵੀ ਗਏ ਸਨ, ਬਾਅਦ ਚ ਫੜੇ ਗਏ, ਸਿਆਣੇ ਗਏ। ਤਾਂ ਇਹ ਪੰਜਾਬ ਚ ਘਟਨਾਵਾਂ ਆਮ ਨੇ। ਪਰ ਹੁਣ ਦੇਖੋ ਪਿੰਡਾਂ ਦੇ ਵਿੱਚੋਂ ਇਹ ਸ਼ਰੇਆਮ, ਅੱਗੇ ਅਸੀਂ ਸੁਣਦੇ ਹੁੰਦੇ ਸੀ, ਸਾਡੀਆਂ ਮਾਈਆਂ ਡਰਾਉਂਦੀਆਂ ਹੁੰਦੀਆਂ ਸੀ ਕਿ ਜਵਾਕ ਚੁੱਕ ਕੇ ਲੈ ਜਾਂਦੇ ਨੇ ਤੇ ਤੁਸੀਂ ਬਾਹਰ ਨਾ ਨਿਕਲਿਆ ਕਰੋ, ਗਲੀ ਚ ਨਾ ਖੇਡਿਆ ਕਰੋ, ਏਦਾਂ ਓਦਾਂ। ਪਰ ਆ ਤਾਂ ਹੁਣ ਸ਼ਰੇਆਮ ਦੇਖ ਰਹੇ ਆ। ਇਹ ਜਿਹੜਾ ਪਿੰਡ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਪਿੰਡ ਦਾ ਨਾਮ ਹੈਗਾ ਰਾਮਪੁਰਾ। ਤਾਂ ਇੱਥੇ ਕੀ ਹੈ ਕਿ ਇੱਕ ਔਰਤ ਹੈ, ਇੱਕ ਵਿਅਕਤੀ ਹੈ, ਇੱਕ ਸੀਸੀਟੀਵੀ ਕੈਮਰੇ 'ਚ ਉਹ ਕੈਦ ਵੀ ਹੋਏ ਨੇ। ਤਾਂ ਗੱਲ ਇਹ ਆ ਕਿ ਉਹ ਬੱਚੀ ਨੂੰ ਜਿਹੜੀ ਕਿ ਦੂਜੀ ਕਲਾਸ 'ਚ ਪੜ੍ਹਦੀ ਹੈ, ਮਤਲਬ ਕਿ 6-7 ਸਾਲ ਦੀ ਹੋਏਗੀ ਅੰਦਾਜ਼ਾ, ਤਾਂ ਉਹ ਇਸ ਤਰ੍ਹਾਂ ਸ਼ਰੇਆਮ ਹੀ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ। ਹਾਲਾਂਕਿ ਪਿੰਡ ਸਾਰੇ ਨੂੰ ਸੀਲ ਕੀਤਾ ਗਿਆ, ਤਲਾਸ਼ੀ ਵੀ ਵਿੱਢੀ ਗਈ ਆ ਕਿ ਪਿੰਡ 'ਚ ਹੀ ਨਾ ਹੋਵੇ ਬੱਚੀ। ਪਰ ਇੱਕ ਸੀਸੀਟੀਵੀ ਫੁਟੇਜ ਜਿਹੜੀ ਆਈ ਆ ਉਹਦੇ 'ਚ ਲੱਗਦਾ ਕਿ ਸ਼ਾਇਦ ਉਹ ਬਾਹਰਲੇ ਪਾਸੇ ਨੂੰ ਨਿਕਲ ਗਏ ਨੇ। ਹੁਣ ਇਹ ਆਪਣੇ ਆਪ 'ਚ ਬਹੁਤ ਵੱਡਾ ਮਸਲਾ ਹੈ ਕਿ ਮੋਟਰਸਾਈਕਲ ਤੇ ਆ ਕੇ ਕੋਈ ਬੱਚਾ ਚੁੱਕ ਕੇ ਲੈ ਜਾਵੇ, ਤੇ ਬੱਚਾ ਵੀ ਕੋਈ ਛੋਟਾ ਨਹੀਂ ਹੈ। 6-7 ਸਾਲ ਦਾ ਬੱਚਾ ਅੱਜ ਦੇ ਦੌਰ 'ਚ ਜੇ ਦੇਖੀਏ ਤਾਂ ਬੱਚੇ ਨੂੰ ਸਾਰੀ ਸੁਰਤ ਹੁੰਦੀ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬੜਾ, ਮੈਂ ਕਹੂੰਗਾ ਕਿ ਵਿਚਿੱਤਰ ਜਿਹਾ ਵਰਤਾਰਾ ਹੈ। ਤੇ ਇਹਦੇ ਵਿੱਚ ਫਿਰ ਥੋੜਾ ਜਿਹਾ ਪਿੰਡਾਂ ਵਾਲਿਆਂ ਨੂੰ ਵੀ ਮੁਸਤੈਦ ਰਹਿਣ ਦੀ ਜ਼ਰੂਰਤ ਹੈ, ਤੇ ਥੋੜਾ ਜਿਹਾ ਪੁਲਿਸ ਵਾਲਿਆਂ ਨੂੰ ਵੀ ਹੁਣ ਵੇਖਣਾ ਪਏਗਾ। ਵੈਸੇ ਪੁਲਿਸ ਵਾਲੇ ਵੀ ਕੀ ਕਰਨ, 80,000 ਸਾਡੇ ਕੋਲ ਨਫਰੀ ਆ, ਉਹਦੇ ਚ 15-20,000 ਜਾਂ ਤਾਂ ਗਨਮੈਨ ਆ ਤੇ ਜਾਂ ਅਦਾਲਤਾਂ, ਕਚਹਿਰੀਆਂ, ਹਸਪਤਾਲਾਂ ਚ ਇਧਰੋਂ ਉਧਰ ਧੱਕੇ ਖਾ ਰਹੀ ਹੈ। ਤੇ ਬਚੀ ਹੋਈ 50-60,000 ਨਫਰੀ ਉਹਨਾਂ ਥਾਣੇ ਵੀ ਚਲਾਉਣੇ, ਉਹਨਾਂ ਬਥੇਰਾ ਸਾਰਾ ਕੁਝ ਦੇਖਣਾ ਹੈ। ਤਾਂ ਮੈਨੂੰ ਲੱਗਦਾ ਜਿਸ ਤਰ੍ਹਾਂ ਸਾਡੀ ਵਸੋਂ ਵਧੀ ਹੈ, ਜਿਸ ਤਰ੍ਹਾਂ ਪਿੰਡਾਂ 'ਚ ਹੁਣ ਕ੍ਰਾਈਮ ਵੱਧ ਰਿਹਾ ਹੈ, ਈਵਨ ਦੈਟ ਕਿ ਹੁਣ ਦੁਕਾਨ 'ਚ ਬੈਠਾ ਦੁਕਾਨਦਾਰ ਵੀ ਸੁਰੱਖਿਅਤ ਨਹੀਂ ਹੈ। ਅੱਗੇ ਤਾਂ ਲੁੱਟ ਖੋਹ ਹੁੰਦੀ ਸੀ ਕਿ ਉਹ ਸ਼ਾਮ ਨੂੰ ਘਰੇ ਜਾਂਦਾ ਤੇ ਕੋਈ ਖੋਹਣ ਪੈ ਜਾਂਦਾ, ਖੋਹ ਕਰਨ ਪੈ ਜਾਂਦਾ। ਹੁਣ ਦੁਕਾਨ 'ਚ ਬੈਠਿਆਂ ਨੂੰ ਲਾ ਕੇ ਲੁੱਟਣ ਲੱਗ ਪਏ ਨੇ। ਇਹ ਆ ਕਿ ਪੁਲਿਸ ਦਾ ਡਰ ਜਿਹੜਾ ਖਤਮ ਹੋ ਰਿਹਾ, ਡਰ ਨੂੰ ਕਾਇਮ ਰੱਖਣਾ ਪਏਗਾ। ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਮਾਰੀ ਚਲੋ ਫੜ ਫੜ ਕੇ, ਕਿ ਇਹ ਆ ਕਿ ਅਸੀਂ ਜੇ ਕ੍ਰਾਈਮ ਕਰਾਂਗੇ ਤਾਂ ਅਸੀਂ ਬਚ ਨਹੀਂ ਸਕਾਂਗੇ। ਇਹ ਇੱਕ ਡੈਟਰੈਂਸ ਜਿਹੜਾ ਨਾ ਉਹ ਇੱਕ ਬਣਾਉਣਾ ਹੀ ਪਏਗਾ। ਜੀ ਜੀ ਜੀ, ਇਹ ਜਿਹੜਾ ਖਲਾਅ ਹੈ ਭਰਨ ਦੀ ਲੋੜ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸੇਫਟੀ ਵਾਲੀ ਗੱਲ ਹੋਵੇ ਕਿ ਅਸੀਂ ਸੇਫ ਹਾਂ। ਸੋ ਆਪਾਂ ਅੱਗੇ ਵੱਲ ਵਧੀਏ। ਇੱਕ ਫਿਲਮ ਆਈ ਹੈ ਜੀ, ਦੀ ਕੇਰਲ ਸਟੋਰੀ। ਪਹਿਲਾਂ ਫਿਲਮਾਂ ਵੈਸੇ ਬੜਾ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ। ਪਹਿਲਾਂ ਇੱਕ ਕਸ਼ਮੀਰ ਫਾਈਲ ਨੇ ਬੜਾ ਸੁਰਖੀਆਂ ਬਟੋਰੀਆਂ, ਕਹਿੰਦੇ ਪੋਲੀਟੀਕਲ ਐਂਗਲ ਸੀ। ਤੇ ਇਸ ਫਿਲਮ ਦੇ ਬਾਰੇ ਦੱਸੋ ਜੀ। ਕੋਈ ਤਾਮਿਲਨਾਡੂ ਦੇ ਵਿੱਚ ਸੁਣਵਾਈ ਹੋਈ ਹੈ ਤੇ ਹੋਰ ਕਹਾਣੀ ਸੁਣਾ ਦਿੱਤੀ ਗਈ। ਕਿਹੜੀ ਕਹਾਣੀ ਸੁਣਾਤੀ ਜੀ ਇਹਨਾਂ ਨੇ? ਦੇਖੋ, ਜਿਹੜੀ ਕਸ਼ਮੀਰ ਫਾਈਲ ਸੀ, ਮੈਂ ਫਿਲਮ ਨਹੀਂ ਦੇਖੀ, ਪਰ ਉਹ ਜਿਸ ਤਰ੍ਹਾਂ ਦਾ ਉਹ ਬੰਦਾ ਹੈਗਾ ਅਗਨੀਹੋਤਰੀ, ਮੈਂ ਉਹਨੂੰ ਜਾਣਦਾ ਕਿ ਉਹ ਕਿਸ ਤਰ੍ਹਾਂ ਦੀ ਸੋਚ ਰੱਖਦਾ ਹੈ। ਕਿਉਂਕਿ ਆਂਦੇ ਹੁੰਦੇ ਨਾ ਕਿ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਹੀ ਦਿਖ ਪੈਂਦੇ ਆ। ਪਰ ਗੱਲ ਇਹ ਆ ਕਿ ਜੇ ਤੁਸੀਂ ਇਨਸਰਜੈਂਸੀ ਦਾ ਦੌਰ ਚੱਕ ਕੇ ਦੇਖੋਗੇ ਕਸ਼ਮੀਰ ਦਾ, ਕਸ਼ਮੀਰ 'ਚ ਪਹਿਲਾ ਮਾਰਿਆ ਗਿਆ ਨਾਗਰਿਕ ਮੁਸਲਮਾਨ ਸੀ। ਪਹਿਲਾ ਮਾਰਿਆ ਗਿਆ ਅਫਸਰ ਮੁਸਲਮਾਨ ਸੀਗਾ। ਪਹਿਲਾ ਮਾਰਿਆ ਗਿਆ ਪੋਲੀਟੀਸ਼ੀਅਨ ਮੁਸਲਮਾਨ ਸੀ। ਮਤਲਬ ਕਿ ਕੀਮਤ ਮੁਸਲਮਾਨਾਂ ਨੇ ਵੀ ਅਦਾ ਕੀਤੀ ਹੈ, ਕੀਮਤ ਹਿੰਦੂ ਭਰਾਵਾਂ ਨੇ ਵੀ ਉੱਥੇ ਬਹੁਤ ਅਦਾ ਕੀਤੀ ਹੈ ਇਸ ਦੌਰ ਦੀ। ਤਾਂ ਸਦੀਆਂ ਤੋਂ ਵਾਸਤੇ ਕਸ਼ਮੀਰੀ ਪੰਡਤ ਜਿਹੜੇ ਉਜਾੜੇ ਗਏ, ਮੈਂ ਆਲਵੇਜ਼ ਉਹਨਾਂ ਦੀ ਗੱਲ ਕੀਤੀ ਹੈ
ਅਸੀਂ ਇਹਨਾਂ ਕੋਈ ਸਿਆਸਤ ਨਹੀਂ ਕਰਦੇ, ਸੱਚੇ ਦਿਲੋਂ ਹਮਦਰਦੀ ਕਰਦੇ ਹਾਂ ਕਿ ਉਹਨਾਂ ਦਾ ਵਸੇਵਾ ਬਹੁਤ ਜ਼ਰੂਰੀ ਸੀ, ਪਰ ਅੱਜ ਵੀ ਜਦੋਂ ਉਹਨਾਂ ਨੂੰ ਵਸਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਹ ਉਹਨਾਂ ਨੂੰ ਜਾਨਾਂ ਗਵਾਉਣੀਆਂ ਪੈ ਰਹੀਆਂ ਨੇ। ਉਹਨਾਂ ਦੇ ਨਾਮ ਤੇ ਰੱਜ ਕੇ ਸਿਆਸਤ ਹੁੰਦੀ ਹੈ। ਤਾਂ ਮਤਲਬ ਕਿ ਦੋਏ ਪੱਖ ਦਿਖਾਏ ਜਾਣ ਤਾਂ ਫਿਲਮ ਅੱਛੀ ਫਿਲਮ ਬਣ ਸਕਦੀ ਹੈ। ਇਹ ਦਿਖਾਇਆ ਜਾਂਦਾ ਕਿ ਬਈ ਜਦੋਂ ਉੱਥੋਂ ਹਿਜਰਤਕਾਰੀ ਯਾਨੀ ਸਾਡੇ ਜਿਹੜੇ ਕਹਿ ਲਓ ਕਿ ਹਿੰਦੂ ਭਾਈਚਾਰੇ ਦੇ ਲੋਕ ਨੇ, ਪੰਡਤ ਨੇ ਜਿਹੜੇ ਉੱਥੋਂ ਜਦੋਂ ਵਿਸਥਾਪਿਤ ਹੋ ਰਹੇ ਸਨ, ਉਜੜ ਰਹੇ ਸਨ, ਤਾਂ ਉੱਥੇ ਮੁਸਲਮਾਨਾਂ ਨੇ ਰੋਕਿਆ ਵੀ। ਬਹੁਤ ਸਾਰੇ ਮੁਸਲਮਾਨ ਜਿਹੜੇ ਰੋਕਣ ਵਾਲੇ ਵੀ ਸਨ, ਬਹੁਤ ਸਾਰੇ ਮੁਸਲਮਾਨਾਂ ਨੇ ਉਹਨਾਂ ਦੇ ਘਰ ਜਾਂ ਮੰਦਿਰ ਵੀ ਸੰਭਾਲੇ ਨੇ। ਜੇ ਇਹ ਵੀ ਚੀਜ਼ਾਂ ਦਿਖਾਈਆਂ ਜਾਣ, ਆਰਟ ਕੋਈ ਮਾੜਾ ਨਹੀਂ ਹੈ। ਦ ਕੇਰਲ ਸਟੋਰੀ ਠੀਕ ਹੈ, ਲਫ਼ਜ਼ਾਦ ਇੱਕ ਮਸਲਾ, ਇੱਕ ਚਰਚਾ ਚੱਲਦੀ ਹੈ ਹਮੇਸ਼ਾ, ਕੋਈ ਇੱਕ ਅੱਧਾ ਕੋਈ ਮਾਮਲਾ ਹੋ ਸਕਦਾ ਹੈ। ਅੱਜ ਤੱਕ ਵੈਸੇ ਕਿਸੇ ਨੂੰ ਸਜ਼ਾ ਨਹੀਂ ਹੋਈ ਲਫ਼ਜ਼ਾਂ 'ਚ ਇੰਡੀਆ 'ਚ, ਇਹ ਗੱਲ ਪਾਰਲੀਮੈਂਟ ਦੇ ਵਿੱਚ ਖੁਦ ਸਰਕਾਰ ਮੰਨੀ ਹੈ। ਅੱਜ ਤੱਕ ਸਿੰਗਲ ਕਿਸੇ ਬੰਦੇ ਨੂੰ ਸਜ਼ਾ ਨਹੀਂ ਹੋਈ। ਮਾਮਲੇ ਬਹੁਤ ਗੂੰਜੇ ਨੇ। ਕੇਰਲ 'ਚ ਪਹਿਲਾ ਮਾਮਲਾ ਤੁਹਾਨੂੰ ਪਤਾ ਹੋਏਗਾ ਹਾਈ ਕੋਰਟ ਤੱਕ ਗਿਆ ਸੀਗਾ ਪਹਿਲਾ ਮਾਮਲਾ। ਅੱਛਾ ਠੀਕ ਹੈ, ਜਿੱਥੇ ਮਾਮਲੇ ਦੀ ਚਰਚਾ ਉੱਥੇ ਫਿਲਮ ਬਣਾਈ ਜਾ ਸਕਦੀ ਹੈ। ਸਜ਼ਾ ਹੋਈ ਹੈ ਕਿਸੇ ਨੂੰ ਨਹੀਂ ਹੋਈ, ਕਿਉਂਕਿ ਕੁਝ ਕੁੜੀਆਂ ਦਾ ਜ਼ਿਕਰ ਆਇਆ ਕਿ ਉਹ IS ਜੁਆਇਨ ਕਰ ਗਈਆਂ ਸੀ ਜਾਂ ਫਿਰ ਬਾਅਦ ਦੇ ਵਿੱਚ ਫੜੀਆਂ ਗਈਆਂ। ਇਹ ਇੱਕ ਅਫਗਾਨਿਸਤਾਨ 'ਚ ਸੀ ਬੀਬੀ, ਉਹਦੀ ਇੰਟਰਵਿਊ ਤੋਂ ਹੀ ਇਹ ਫਿਲਮ ਦੀ ਸਕ੍ਰਿਪਟ ਨਿਕਲੀ ਸੀਗੀ। ਪਰ ਅੰਕੜਾ ਦੇ ਦਿੱਤਾ 31,000 32,000, ਉਹ ਕਿਤੇ ਵੀ ਪ੍ਰਮਾਣਿਤ ਨਹੀਂ ਹੈਗਾ। ਤਾਂ ਇਹੀ ਰੌਲਾ ਸੀਗਾ ਕਿ ਕੇਰਲ ਵਾਲੇ ਕਹਿੰਦੇ ਕਿ ਬਈ ਬਿਲਕੁਲ ਤੁਸੀਂ ਵਨ ਸਾਈਡਡ ਬਣਾ ਰਹੇ ਹੋ, ਏਜੰਡਾ ਚਲਾ ਰਹੇ ਹੋ। ਠੀਕ ਹੈ ਨਾ, ਆਹੀ ਰੌਲਾ ਸੀ, ਆਹੀ ਕੰਟਰੋਵਰਸੀ ਸੀ ਕਿ ਆ ਜੋ ਤੁਸੀਂ 31-32,000 ਦਾ ਅੰਕੜਾ ਲੈ ਕੇ ਆਏ ਹੋ, ਕਿੱਥੋਂ ਲੈ ਕੇ ਆਏ ਹੋ? ਤੇ ਬਿਲਕੁਲ ਬਦਨਾਮ ਕਰਨ ਦਾ ਯਤਨ ਹੈ, ਕਿਉਂਕਿ ਉੱਥੇ ਤੁਹਾਨੂੰ ਪਤਾ ਹੈ ਨਾ ਕਿ ਰਾਜ ਕਰਦੇ ਆ ਕਾਮਰੇਡ ਕਰਦੇ ਨੇ ਤੇ ਜਾਂ ਕਾਂਗਰਸੀ ਕਰਦੇ ਨੇ, ਦੋ ਉਹਨਾਂ ਦੇ ਵੱਡੇ ਉੱਥੇ ਕਹਿ ਲਓ ਕਿ ਪੋਲੀਟੀਕਲ ਗਰੁੱਪ ਨੇ। ਖੈਰ ਇਹ ਰੌਲਾ ਚੱਲਿਆ ਸੀਗਾ, ਫਿਰ ਕੰਟਰੋਵਰਸੀ ਹੋਈ ਆ। ਤੇ ਜੇ ਮਤਲਬ ਕਿ ਦੋਵੇਂ ਪੱਖਾਂ ਨੂੰ ਰੱਖ ਕੇ ਫਿਲਮ ਬਣਾਈ ਜਾਵੇ, ਸੈਂਸਰ ਬੋਰਡ ਉਸ ਨੂੰ ਹਰੀ ਝੰਡੀ ਦੇ ਦੇਵੇ, ਤੇ ਮੈਂ ਕਹਿੰਦਾ ਕਿ ਠੀਕ ਆ, ਆਰਟ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਦੇਖੋ ਡਬਲ ਸਟੈਂਡਰਡ ਸਾਡਾ ਇਹ ਹੁੰਦਾ ਹੈ ਨਾ ਕਿ ਜੇ ਤੇ ਪਦਮਾਵਤ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਤੇ ਕਰਨੀ ਸੈਨਾ ਰੋਕਦੀ, ਤੇ ਅਸੀਂ ਕਹਿੰਦੇ ਕਿ ਨਹੀਂ ਨਹੀਂ ਯਾਰ ਸਿਨੇਮੇ ਜਾਣ ਦਿਓ। ਤੇ ਜੇ ਇਸ ਤਰ੍ਹਾਂ ਦੀ ਫਿਲਮ ਦੀ ਹੁੰਦੀ ਹੈ ਤਾਂ ਫਿਰ ਅਸੀਂ ਕਹਿੰਦੇ ਕਿ ਨਹੀਂ ਨਹੀਂ ਨਹੀਂ, ਇਹੋ ਜਿਹੀ ਰਿਲੀਜ਼ ਨਹੀਂ ਹੋਣੀ ਚਾਹੀਦੀ। ਮੈਂ ਕਹਿੰਦਾ ਹੋਣੀ ਚਾਹੀਦੀ ਹੈ, ਲੋਕ ਵੇਖਣ ਕਿ ਕਿਸ ਤਰ੍ਹਾਂ ਵਨ ਸਾਈਡਡ ਏਜੰਡਾ ਹੁੰਦਾ ਤੇ ਜਾਂ ਕਿਸ ਤਰ੍ਹਾਂ ਬਈ ਸਰਬ ਪੱਖੀ ਗੱਲ ਕਰਕੇ ਕਲਾ ਆਪਣੀ ਗੱਲ ਕਹਿੰਦੀ ਹੈ। ਉਹ ਲੋਕ ਡਿਸਾਈਡ ਕਰ ਸਕਦੇ ਨੇ, ਤੇ ਲੋਕਾਂ ਨੇ ਡਿਸਾਈਡ ਕੀਤਾ। ਇਸ ਫਿਲਮ ਨੂੰ ਦਰਸ਼ਕ ਨਹੀਂ ਮਿਲ ਰਿਹਾ ਇੰਨਾ ਜ਼ਿਆਦਾ। 7 ਦਿਨਾਂ 'ਚ 80 ਕਰੋੜ ਦਾ ਬਿਜ਼ਨਸ ਸੀ। ਮੈਨੂੰ ਲੱਗਦਾ ਕਿ ਇੰਨਾ ਕੁ ਬਿਜ਼ਨਸ ਤੇ ਦਿਲਜੀਤ ਸਾਡਾ 4-5 ਦਿਨਾਂ 'ਚ ਹੀ ਕੱਢ ਦਿੰਦਾ ਹੋਊਗਾ ਪੰਜਾਬੀ ਫਿਲਮ ਦੇ ਜ਼ਰੀਏ। ਕਈ ਫਿਲਮਾਂ ਦੀ ਓਪਨਿੰਗ ਤੇ ਮੈਨੂੰ ਲੱਗਦਾ ਕਿ ਇੱਕ ਦਿਨ ਦੀ ਇਹਦੀ 55-60 ਕਰੋੜ ਦੀ ਟੱਪੀ ਹੈ ਜੀ। ਇਸ ਤਰ੍ਹਾਂ ਦੀਆਂ ਫਿਲਮਾਂ, ਕਈ ਇਸ ਤਰ੍ਹਾਂ ਦੀਆਂ ਫਿਲਮਾਂ ਨੇ ਜਿਹੜੀਆਂ 50-55 ਕਰੋੜ ਤੇ ਚਲੇ ਜਾਂਦੀਆਂ ਓਪਨਿੰਗ ਵਾਲੇ ਦਿਨ। ਆ ਪਠਾਨ ਵੀ ਗਈ ਆ। ਤਾਂ ਮਤਲਬ ਕਿ ਇਸ ਤਰ੍ਹਾਂ ਦੀਆਂ ਕਈ ਫਿਲਮਾਂ ਨੇ, ਦਿਲਜੀਤ ਦੀ ਕਈ ਫਿਲਮਾਂ ਜਿਹੜੀਆਂ ਇੰਨਾ ਕੁ ਬਿਜ਼ਨਸ ਮੰਨ ਲਓ 2-4 ਦਿਨ 'ਚ ਕੱਢ ਜਾਂਦੀਆਂ। ਤਾਂ ਖੈਰ ਇਹ ਚੀਜ਼ਾਂ ਜਿਹੜੀਆਂ ਨੇ ਕਿ ਇੰਨੀ ਹਾਈਪ ਦੇ ਕੇ ਫਿਲਮ ਜਿਹੜੀ ਆ ਉਹ ਹਫ਼ਤੇ ਦੇ ਵਿੱਚ 80-85 ਕਰੋੜ ਤੇ ਪਹੁੰਚਦੀ ਹੈ, ਤੇ ਇਹਦਾ ਮਤਲਬ ਹੈ ਕਿ ਉਹਨੇ ਦਰਸ਼ਕ ਨਹੀਂ ਪਾਏ। ਹੁਣ ਤਾਮਿਲਨਾਡੂ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ। ਇਨਕਾਰ ਵੈਸੇ ਕੀਤਾ ਨਹੀਂ ਸੀਗਾ, ਇਨਕਾਰ ਬੰਗਾਲ ਨੇ ਕੀਤਾ ਸੀਗਾ। ਤਾਮਿਲਨਾਡੂ 'ਚ ਕੀ ਹੋਇਆ ਸੀਗਾ ਕਿ ਇਹ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਦੇਖੋ ਜੀ, ਤਾਮਿਲਨਾਡੂ ਦੇ ਵਿੱਚ ਥੀਏਟਰ ਮਾਲਕ ਫਿਲਮ ਜਿਹੜੇ ਆ ਉਹ ਨਹੀਂ ਲਾ ਰਹੇ, ਤੇ ਇਹਦੇ ਵਿੱਚ ਸਰਕਾਰ ਜਿਹੜੀ ਆ ਉਹ ਮਤਲਬ ਕਿ ਨਹੀਂ ਚਾਹੁੰਦੀ। ਤਾਂ ਫਿਰ ਉਹਨਾਂ ਨੇ ਕਿਹਾ, ਕਹਿੰਦੇ ਜੀ ਅਸੀਂ ਕੁਝ ਵੀ ਨਹੀਂ ਕਿਹਾ ਇਸ ਫਿਲਮ ਨੂੰ। ਦੇਖੋ ਉਹ ਕਹਿੰਦੇ ਕਿ ਮਹਾਰਾਜ ਗੱਲ ਇਹ ਆ ਕਿ ਅਸੀਂ ਕੁਝ ਨਹੀਂ ਕਿਹਾ, ਲੋਕ ਫਿਲਮ ਦੇਖਣ ਹੀ ਨਹੀਂ ਆ ਰਹੇ। ਉਹ ਕਹਿੰਦੇ ਅਸੀਂ ਸੁਰੱਖਿਆ ਦੇ ਸਕਦੇ, ਅਸੀਂ ਦਰਸ਼ਕ ਥੋੜੀ ਦੇ ਸਕਦੇ ਧੱਕੇ ਨਾਲ। ਸੋ ਤਾਮਿਲਨਾਡੂ ਨੇ ਨਵੀਂ ਕਹਾਣੀ ਸੁਣਾਤੀ ਹੈ, ਕਹਿੰਦੇ ਕਿ ਸਿਕਿਉਰਿਟੀ ਦੇ ਸਕਦੇ, ਦਰਸ਼ਕ ਅਸੀਂ ਨਹੀਂ ਇਕੱਠੇ ਕਰਕੇ ਦੇ ਸਕਦੇ। ਸੋ ਆਹ ਕਹਾਣੀ ਹੈ। ਉਹਨਾਂ ਨੇ ਇੱਕ ਇੰਟਰਸਟਿੰਗ ਉੱਥੇ ਗੱਲ ਜਿਹੜੀ ਸੁਪਰੀਮ ਕੋਰਟ 'ਚ ਦੱਸੀ ਹੈ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀਗਾ ਨਾ, ਪੁੱਛਿਆ ਇਹਨਾਂ ਤੋਂ ਕਿ ਵੀ ਜੇ ਪੂਰੇ ਮੁਲਕ 'ਚ ਫਿਲਮ ਰਿਲੀਜ਼ ਹੋ ਸਕਦੀ ਹੈ ਤੇ ਬੰਗਾਲ ਤੇ ਤਾਮਿਲਨਾਡੂ ਨੂੰ ਕੀ ਤਕਲੀਫ ਹੈ? ਤਾਂ ਤਾਮਿਲਨਾਡੂ ਵਾਲੇ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਇਸ ਫਿਲਮ ਨੂੰ ਦਰਸ਼ਕ ਮਿਲ ਹੀ ਨਹੀਂ ਰਹੇ ਜ਼ਰੂਰ, ਹੁਣ ਧੱਕੇ ਨਾਲ ਅਸੀਂ ਕਿਹਨੂੰ ਡੰਡਾ ਮਾਰ ਕੇ ਤੇ ਸੋਟਾ ਮਾਰ ਕੇ ਉੱਥੇ ਥੀਏਟਰ 'ਚ ਵਾੜ ਦਈਏ ਕਿ ਜਾ ਫਿਲਮ ਦੇਖ ਕੇ ਆ। ਜੀ ਇਹ ਤਾਂ ਹੈ, ਹਰ ਕਿਸੇ ਦਾ ਨਿੱਜੀ ਫੈਸਲਾ ਹੈ, ਉਹਨੇ ਕੀ ਦੇਖਣਾ ਤੇ ਕਿਸ ਨੂੰ ਨਕਾਰਨਾ ਹੈ। ਇਸੇ ਤਰ੍ਹਾਂ ਜਦੋਂ ਕਸ਼ਮੀਰ ਫਾਈਲਸ ਆਈ ਸੀ, ਉਸ ਸਮੇਂ ਵੀ ਕਿਹਾ ਜਾ ਰਿਹਾ ਸੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਨੂੰ ਟੈਕਸ ਫ੍ਰੀ ਕੀਤਾ ਜਾਵੇ, ਤੇ ਉਸ ਸਮੇਂ ਕੇਜਰੀਵਾਲ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ। ਕਹਿੰਦੇ ਜੇ ਟੈਕਸ ਫ੍ਰੀ ਕਰਨੀ ਹੈ, ਲੋਕਾਂ ਨੂੰ ਦਿਖਾਉਣੀ ਹੈ, ਤਾਂ ਫ੍ਰੀ ਚਲਾ ਦਿਓ, ਫਿਰ ਪੈਸੇ ਕਿਉਂ ਚਾਰਜ ਕਰ ਰਹੇ ਹੋ ਇਸ ਚੀਜ਼ ਦੇ? ਕਮਾਈ ਵੀ ਕਰਨੀ ਹੈ, ਏਜੰਡਾ ਵੀ ਚਲਾਉਣਾ ਹੈ।
ਦੋਨੋਂ ਚੀਜ਼ਾਂ ਇਕੱਠੀਆਂ ਕਰਨੀਆਂ ਨੇ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਭਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਲੈ ਕੇ ਦ ਕੇਰਲ ਸਟੋਰੀ ਦੀ ਤਾਮਿਲਨਾਡੂ ਦੇ ਵਿੱਚ ਹੋਈ ਸੁਣਵਾਈ ਤੱਕ ਹਰ ਖਬਰ ਦੇ ਉੱਪਰ ਬੜੇ ਚੰਗੇ ਤਰੀਕੇ ਦੇ ਨਾਲ ਤਫਸੀਲ ਦੇ ਵਿੱਚ ਜਾ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਖਬਰਾਂ ਦੀ ਚੀਰ ਫਾੜ ਹੋਈ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ, ਤੁਸੀਂ ਇਸ ਦੀ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ, ਅਤੇ ਜਿਹੜਾ ਤੁਹਾਡਾ ਸੁਝਾਅ ਹੈ, ਤੁਹਾਡੀ ਰਾਏ ਹੈ, ਉਸ ਦਾ ਵੀ ਵੈਲਕਮ ਹੈ, ਉਹ ਵੀ ਤੁਸੀਂ ਦੇ ਸਕਦੇ ਹੋ। ਸੋ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ ਸੁਣਿਆ, ਚੰਗਾ ਲੱਗਦਾ ਹੈ, ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਵੀ ਕਰੋ। ਨਾਲ ਦੀ ਨਾਲ ਫੇਸਬੁੱਕ ਅਤੇ YouTube ਦੇ ਉੱਪਰ ਪੰਜਾਬੀ ਰੇਡੀਓ USA ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ। YouTube ਦੇ ਉੱਪਰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾਓ, ਤਾਂ ਕਿ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਸੋ ਖਬਰਾਂ ਦੇ ਨਾਲ ਸਿਲਸਿਲਾ ਜਾਰੀ ਰਹੂਗਾ। ਛੋਟੇ ਜਿਹੇ ਵਕਫੇ ਤੋਂ ਬਾਅਦ ਦੁਬਾਰਾ ਤੋਂ ਜੁੜਦੇ ਹਾਂ। ਤੁਸੀਂ ਸੁਣਦੇ ਰਹੋ ਖਬਰ ਤੇ ਨਜ਼ਰ। ਧੰਨਵਾਦ। ਸਤਿ ਸ਼੍ਰੀ ਅਕਾਲ।